ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਇਸ ਵਾਲੇ ਸੈਗਮੈਂਟ ਦੇ ਵਿੱਚ ਅਸੀਂ ਹਮੇਸ਼ਾ ਗੁਰਬਾਣੀ ਵਿਚਾਰਾਂ ਤੋਂ ਨਾਲ ਸਾਂਝੀਆਂ ਕਰਦੇ ਹਾਂ, ਪਰ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਉਹਨਾਂ ਦਾ ਅੱਜ ਜਨਮ ਦਿਨ ਹੈ। ਅਸੀਂ ਸਾਰੀ ਸਿੱਖ ਕੌਮ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸੋ ਉਹਨਾਂ ਦੇ ਜੀਵਨ ਬਾਰੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, इतिहास इस गल की गवाही दिंदा है कि जदों कौमां गूढ़ी नींद विच हुंदियां ने, गफलत विच हुंदियां ने, जां इस किस्म के खतरे जिन्हां दा कई वारी एहसास नहीं हुंदा उस चों गुजर रहीआं हुंदियां जी, ते रब दी रहमत जिन्हां कौमां ते हुंदी है उन्हां चों कोई ना कोई योधा मरजीवड़ा उठदा है और वो कौम नूं झंझोड़ के उस सलंबर चों उस गूढ़ी नींद चों जगा दिंदा है और वो एक फिर चमकदे सितारे वांग उस कौम दे इतिहास दे विच वो जिहड़ा चमकदा है। 20वीं सदी ਜਦੋਂ ਅਸੀਂ ਖਾਸ ਤੌਰ 'ਤੇ 15 ਅਗਸਤ 1947 ਤੋਂ ਬਾਅਦ ਭਾਰਤੀ ਹਕੂਮਤ ਸਿੱਖਾਂ ਦੇ ਲਈ ਇੱਕ ਨਵੀਂ ਗੁਲਾਮੀ ਦਾ ਦੌਰ ਔਰ ਇੱਕ ਤੋਂ ਬਾਅਦ ਇੱਕ ਡਿਸਕ੍ਰਿਮੀਨੇਸ਼ਨ, ਉਹਨਾਂ ਦੀ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਨਾ ਕਰਨਾ, ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨ ਦੇਣਾ, ਜੇ ਪੰਜਾਬੀ ਸੂਬਾ 1 ਨਵੰਬਰ 1966 ਨੂੰ ਬਣਾਇਆ ਹੀ ਬਣਾਇਆ ਤੇ ਈਵਨ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਆਪਣੇ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਫਲਾਊਟ ਕਰਕੇ ਜਿਹੜਾ ਪਾਣੀਆਂ ਦੇ ਉੱਤੇ ਸੈਂਟਰ ਦਾ ਕੰਟਰੋਲ, ਰਾਜਧਾਨੀ ਪੰਜਾਬੀ ਸਪੀਕਿੰਗ ਏਰੀਆਜ਼ ਬਾਹਰ ਔਰ ਹਰਿਆਣਾ ਔਰ ਹਿਮਾਚਲ ਨਵੀਆਂ ਸਟੇਟਾਂ ਕ੍ਰੀਏਟ ਕਰਕੇ ਪੰਜਾਬ ਨੂੰ ਜਿਹੜਾ ਆਲਰੇਡੀ ਟਰੰਕੇਟਡ ਸੀ ਉਹਦੇ ਫਰਦਰ 3 ਟੁਕੜੇ ਕਰ ਦੇਣਾ। ਔਰ ਇਸ ਸਾਰੇ ਦੌਰ ਦੇ ਵਿੱਚ ਫਿਰ ਜਿਸ ਕਿਸਮ ਦਾ ਮੈਜੋਰਿਟੇਰੀਅਨਿਜ਼ਮ ਦਾ ਗਲਬਾ ਸੀ, ਕਿਉਂਕਿ ਅੱਜ ਜਦੋਂ ਮੁਸਲਮਾਨਾਂ ਦੀ ਇਸ ਹੱਦ ਤੱਕ ਖੁੱਲ੍ਹ ਕੇ ਪਰਸੀਕਿਊਸ਼ਨ ਦੀ ਗੱਲ 2002 ਤੋਂ ਬਾਅਦ ਸ਼ੁਰੂ ਹੋਈ, ਉਸ ਤੋਂ ਪਹਿਲਾਂ ਦੰਗਿਆਂ ਦੇ ਨਾਂ ਥੱਲੇ ਕਿਤੇ ਨਾ ਕਿਤੇ ਉਸ ਕਿਸਮ ਦਾ ਜਿਹੜਾ ਹੈ ਕਿਲਿੰਗਸ ਤਾਂ ਹੁੰਦੀਆਂ ਸੀ, ਲੇਕਿਨ ਸਿੱਖ ਕੌਮ ਭਾਰਤ ਦੇ ਨਕਸ਼ੇ 'ਚੋਂ ਪਹਿਲੀ ਮਾਈਨੋਰਿਟੀ ਬਣੀ ਜਿਹਨੂੰ ਸਟੇਟ ਨੇ ਇੱਕ ਪਲਾਨ ਤਰੀਕੇ ਦੇ ਨਾਲ ਟਾਰਗੇਟ ਕੀਤਾ ਔਰ ਜੂਨ ਦੇ ਪਹਿਲੇ ਹਫਤੇ ਜਿਹੜਾ ਉਹ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ। ਪਰ ਐਸਾ ਕੀ ਹੋਇਆ ਕਿ ਉਹ ਸਿੱਖ ਕੌਮ ਜਿਹੜੀ ਤੀਸਰੀ ਧਿਰ ਸੀ ਨੈਗੋਸ਼ੀਏਸ਼ਨ ਦੇ ਵੇਲੇ ਜਦੋਂ ਟਰਾਂਸਫਰ ਆਫ ਪਾਵਰ ਹੋਈ, ਜਿਹਨੂੰ ਭਾਰਤ ਦੇ ਨਾਰਥ ਦੇ ਵਿੱਚ ਆਟੋਨਮਸ ਖਿੱਤਾ ਦੇਣ ਦਾ ਵਾਅਦਾ ਤਾਂ ਕਿ ਗਲੋ ਆਫ ਫਰੀडम ਉਹ ਮਾਣ ਸਕਣ, ਨਹਿਰੂ ਨੇ ਕੀਤਾ ਸੀ। ਜਿਹੜੀ ਸਿੱਖ ਕੌਮ 47 ਤੋਂ ਬਾਅਦ ਭਾਵੇਂ ਇੱਕ ਵੱਡਾ ਹਿੱਸਾ ਉਜੜ ਕੇ ਆਇਆ, ਉਹਨਾਂ ਨੇ ਇਧਰਲੇ ਪੰਜਾਬ ਨੂੰ ਬ੍ਰੈਡ ਬਾਸਕਟ ਆਫ ਇੰਡੀਆ ਬਣਾ ਦਿੱਤਾ, ਫੂਡ ਗ੍ਰੇਨਰੀ ਕਿਵੇਂ ਉਹਨਾਂ ਨੇ ਜ਼ਮੀਨਾਂ ਨੂੰ ਡਿਵੈਲਪ ਕੀਤਾ। ਜਿਹੜੀ ਸਿੱਖ ਕੌਮ ਜਿਹੜੀ ਹੈ ਇੱਕ ਸੌਡ ਆਰਮ ਦੀ ਤਰ੍ਹਾਂ ਫੌਜ ਦੇ ਵਿੱਚ ਮੁਲਕ ਨੂੰ ਡਿਫੈਂਡ ਕਰਦੀ ਰਹੀ ਔਰ ਜ਼ਾਹਰ ਹੈ ਕਿ ਇੰਡੀਆ ਦੇ ਮਾਮਲੇ 'ਚ ਵੀ 62 ਹੋਏ, 65 ਹੋਏ, 71 ਦੀਆਂ ਜੰਗਾਂ ਹੋਣ, ਉਹਨਾਂ ਦੇ ਵਿੱਚ ਫਰੰਟ ਰੋਲ ਅਦਾ ਕੀਤਾ ਔਰ ਇਸ ਸਭ ਦੇ ਬਾਵਜੂਦ ਜਿਵੇਂ ਇਹ ਗੱਲ ਵੀ, ਕਿਉਂਕਿ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਵੀ ਐਸਾ ਕੀ ਹੈ, ਤੇ ਅੰਗਰੇਜ਼ੀ ਵਾਲੇ ਤਾਂ ਕਹਿੰਦੇ ਨੇ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ। ਔਰ ਮੈਂ ਕਿਤੇ ਇਸਲਾਮ ਦੇ ਹਵਾਲੇ ਨਾਲ ਪੜ੍ਹ ਰਿਹਾ ਸੀ ਹਜ਼ਰਤ ਅਲੀ ਦਾ ਇਹ ਫਰਮਾਨ ਕਿ ਜਿਸ ਪਰ ਤੁਮਨੇ एहसान किया है उसके शर से डरो। ਇਹ ਹੈ ਉਹਦੀ ਟਰਾਂਸਲੇਸ਼ਨ, ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਕਿਉਂਕਿ ਹਿੰਦੂਆਂ ਦੀ ਆਪਣੀ ਜਿਹੜੀ ਇੱਕ ਲਸਟਲੈਸ ਔਰ ਸਲੇਵਰੀ ਦੀ ਹਿਸਟਰੀ ਜਿਹਦੇ 'ਚ ਬਰੇਵਰੀ ਸ਼ਿਵਲਰੀ ਦੀ ਕੋਈ ਥਾਂ ਨਹੀਂ ਹੈ। ਸਿੱਖ ਕੌਮ ਦਾ ਮਾਣਮੱਤਾ ਇਤਿਹਾਸ, ਉਹਨਾਂ ਦੀ ਪ੍ਰੈਜ਼ੈਂਸ, ਉਹਨਾਂ ਦਾ ਪ੍ਰਾਈਡ, ਉਹਨਾਂ ਨੂੰ ਜਿਹੜਾ ਉਹ ਬਹੁਤ ਚੁਭਦਾ ਸੀ। ਔਰ ਕਿਵੇਂ ਫਿਰ ਇੰਦਰਾ ਗਾਂਧੀ ਨੇ ਇਸ ਸਾਰੇ ਨੂੰ ਪਲਾਨ ਕੀਤਾ ਜਿਹੜਾ ਜੂਨ 84 ਦੇ ਘੱਲੂਘਾਰੇ ਤੱਕ ਪਹੁੰਚੇ। ਪਰ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਜਦੋਂ ਰੱਬ ਮਿਹਰਬਾਨ ਹੁੰਦਾ ਤੇ ਫਿਰ ਜਿਹਨੂੰ ਅਲਾਮਾ ਇਕਬਾਲ ਨੇ ਇੱਕ ਥਾਂ ਉਹਨਾਂ ਦਾ ਸ਼ੇਅਰ ਹੈ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। संत जरनैल सिंह खालसा ਭਿੰਡਰਾਂਵਾਲੇ ਉਹ ਸ਼ਖਸੀਅਤ 1977 ਦੇ ਵਿੱਚ, ਉਹਨਾਂ ਦਾ ਜਨਮ 1947 ਦੇ ਵਿੱਚ ਹੈ, ਪਰ ਜਿਸ ਦਮਦਮੀ ਟਕਸਾਲ ਨੂੰ ਉਹਨਾਂ ਨੇ ਲੀਡ ਕੀਤਾ 1977 ਦੇ ਵਿੱਚ ਉਹ ਉਸ ਦੇ ਮੁਖੀ ਬਣੇ
जी और विद इन मंथ्स, और मैं खुशकिस्मत है कि ਜਦੋਂ ਉਹ ਬਣੇ ਹੀ ਨੇ ਉਸ ਤੋਂ 3-4 ਮਹੀਨੇ ਬਾਅਦ ਉਹ ਆਪਣੇ ਜਥੇ ਨਾਲ ਜਲੰਧਰ ਤੋਂ ਗੁਜ਼ਰ ਰਹੇ ਸੀ, ਔਰ ਮੈਂ ਇੱਕ ਸਟੂਡੈਂਟ ਦੇ ਨਾਤੇ ਇੱਕ ਦੀਵਾਨ ਜਿਹਦੇ 'ਚ ਉਹਨਾਂ ਦੀ ਸਡਨ ਪ੍ਰੈਜ਼ੈਂਸ ਹੋਈ, ਮੈਂ ਉਹਨਾਂ ਦਾ ਪਹਿਲਾ ਦੀਦਾਰ ਕੀਤਾ। ਉਸ ਤੋਂ ਬਾਅਦ ਜਦੋਂ ਧਰਮ ਯੁੱਧ ਮੋਰਚੇ ਦੇ ਵੇਲੇ ਜਾਂ ਅੰਮ੍ਰਿਤਸਰ ਗੁਰੂ ਨਾਨਕ ਨਿਵਾਸ ਬਾਅਦ 'ਚ ਰਹੇ, ਫਿਰ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਦੀਦਾਰ ਮੁਲਾਕਾਤਾਂ ਨੇ। ਲੇਕਿਨ ਇਹ ਉਹ ਪੀਰੀਅਡ ਸੀ ਕਿ ਕੌਮ ਦੇ ਵਿੱਚ ਇੱਕ ਪਤਤਪੁਣਾ, ਨਸ਼ੇ ਔਰ ਜਿਸ ਕਿਸਮ ਦੀਆਂ ਏਜੰਸੀਆਂ ਦੀ ਖੇਡ ਸੀ। ਸੋ ਸੰਤ ਭਿੰਡਰਾਂਵਾਲਿਆਂ ਦੀ ਆਵਾਜ਼ ਇੱਕ ਐਸੀ ਆਵਾਜ਼ ਦੇ ਤੌਰ ਤੇ ਉਭਰੀ ਜਿਹਨੂੰ ਮੈਂ ਜੇ ਉਹ ਸ਼ੇਰ ਪਬਕਾਰ ਕਵਾਂ, ਔਰ ਸ਼ੇਰ ਦਾ ਹਾਰਟ। ਔਰ ਜਦੋਂ ਧਰਮਯੁੱਧ ਮੋਰਚਾ ਵੀ ਸ਼ੁਰੂ ਹੁੰਦਾ ਹੈ ਤੇ ਉਹਨਾਂ ਦਾ ਇੱਕ ਜਿਹੜਾ ਬੋਲ ਹੈ ਜਿਹਨੂੰ ਮੈਂ ਅਕਸਰ ਕੋਟ ਕਰਦਾ, ਇਹ ਹੈ ਜਦੋਂ ਤੁਸੀਂ ਕੌਮਾਂ ਦੇ ਅੰਦਰ ਪ੍ਰਾਈਡ ਭਰਦੇ ਹੋ, ਜੇ ਉਹਨਾਂ ਨੇ ਕਿਹਾ ਵੀ ਇਹ ਸਾਡੀਆਂ ਮੰਗਾਂ ਨਹੀਂ ਜੀ, ਹੱਕ ਨੇ। ਬਿਲਕੁਲ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਸੋ ਇੱਕ ਉਸ ਕਿਸਮ ਦਾ ਨੈਰੇਟਿਵ ਸੈੱਟ ਕੀਤਾ, ਔਰ ਜਿਸ ਕਿਸਮ ਦਾ ਪ੍ਰਾਈਡ ਫਿਰ ਉਸ ਧਰਤੀ ਦੇ ਉੱਤੇ ਆਇਆ, ਇਹ ਫਿਰ ਉਹ ਨਰਕਧਾਰੀ ਹੋਣ ਜਾਂ ਉਸ ਕਿਸਮ ਦੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ, ਔਰ ਇੱਕ ਉਹ ਰੈਵੋਲੂਸ਼ਨ ਭਰਪਾ ਹੋਇਆ। ਔਰ ਉਹਨਾਂ ਦਾ ਬੇਸ਼ੱਕ ਕੁੱਲ ਜੀਵਨ 37 ਸਾਲ ਦਾ ਹੈ। 1977 ਚ ਜੇ ਅਸੀਂ ਕੌਮੀ ਪੱਖ ਤੋਂ ਦੇਖੀਏ ਤੇ ਆਲਮੋਸਟ 7 ਸਾਲ ਉਹਨਾਂ ਨੇ ਅਗਵਾਈ ਦਿੱਤੀ ਕੌਮ ਨੂੰ, ਪਰ ਕੌਮ ਦੇ ਅੰਦਰ ਉਹ ਰੂਹ ਫੂਕੀ ਜਿਹਦੇ ਚ ਜ਼ਾਹਰ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤ, ਤੁਸੀਂ ਕਿਉਂ ਭੇਡ ਬੱਕਰੀਆਂ ਦੇ ਨਾਲ ਰਲੇ ਹੋ? ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਔਰ ਪੁੱਤਰ ਪੁੱਤਰੀਆਂ, ਔਰ ਤੁਹਾਡੇ ਸਾਹਮਣੇ ਹੈ ਕਿ ਵੀ ਤੁਸੀਂ ਗੁਲਾਮੀ ਨਹੀਂ ਕਬੂਲਣੀ। ਉਹਨਾਂ ਨੇ ਕਿਹਾ ਤੁਸੀਂ ਸ਼ਸਤਰ ਰੱਖਣੇ ਨੇ, ਹਥਿਆਰ ਰੱਖੇ ਨੇ ਜਾਂ ਰੱਖਣੇ ਨੇ, ਪਰ ਇਹ ਕਿਸੇ ਤੇ ਜ਼ੁਲਮ ਕਰਨ ਲਈ ਨਹੀਂ। ਪਰ ਜੇ ਤੁਸੀਂ ਸ਼ਸਤਰ ਰੱਖ ਕੇ ਆਪਣਾ ਹੱਕ ਲੈਂਦੇ ਹੋ, ਹੱਕ ਨਹੀਂ ਲੈਂਦੇ, ਫਿਰ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ। ਹੁਣ ਇਹ ਜਿਹੜਾ ਸਾਰਾ ਨੈਰੇਟਿਵ ਸੀ, ਔਰ ਜਿਹੜੀ ਨੌਜਵਾਨੀ ਪੰਜਾਬ 'ਚ ਨਸ਼ਿਆਂ ਵੱਲ ਜਾ ਰਹੀ ਸੀ, ਪਤਤਪੁਣੇ ਵੱਲ ਜਾ ਰਹੀ ਸੀ, ਉਹ ਇੱਕਦਮ ਉੱਠ ਖਲੋਤੀ। ਔਰ ਫਿਰ ਇਹ ਕੇਸਰੀ ਕਾਫਲਾ ਜਿਸ ਕਦਰ ਫਿਰ ਧਰਮਯੁੱਧ ਮੋਰਚੇ 'ਚ ਸੰਤਾਂ ਦੀ ਅਗਵਾਈ 'ਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਔਰ ਉਸ ਦੇ ਉੱਤੇ ਫਿਰ ਜਿਵੇਂ ਘੱਲੂਘਾਰਾ ਵਰਤਾਇਆ ਗਿਆ। ਔਰ ਇਹ ਸੰਤਾਂ ਦੇ ਹੀ ਲਫ਼ਜ਼ ਨੇ ਕਿ ਭਾਈ ਅਸੀਂ ਇਹਨਾਂ ਦੇ ਨਾਲ, ਉਹਨਾਂ ਨੇ ਹਿੰਦੂ ਮੈਜੋਰਿਟੀ ਨੂੰ ਐਡਰੈਸ ਕਰਕੇ ਕਿਹਾ ਵੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ, ਪਰ ਦੂਸਰੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਬੁਨਿਆਦ। ਕਿ ਵੀ ਜੇ ਤੁਹਾਡੀ ਫੌਜ ਨੇ ਜਾਂ ਤੁਹਾਡੇ ਸਿਕਿਉਰਿਟੀ ਦਸਤਿਆਂ ਨੇ ਕਦੇ ਦਰਬਾਰ ਸਾਹਿਬ ਦੀ ਹਦੂਦ 'ਚ ਪੈਰ ਪਾਇਆ, ਫਿਰ ਸਾਡੀ ਮੰਗ ਖਾਲਿਸਤਾਨ ਤੋਂ ਘੱਟ ਕੋਈ ਨਹੀਂ ਹੋਏਗੀ। ਉਦੋਂ ਤੱਕ ਅਸੀਂ ਆਨੰਦਪੁਰ ਦਾ ਮਤਾ ਮੰਗਦੇ ਹਾਂ, ਜਿਹੜਾ ਕਿ ਇੱਕ ਟਰੂ ਫੈਡਰਲ ਸਟਰਕਚਰ ਦੀ ਗੱਲ ਸੀ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਭਾਰਤੀ ਫੌਜ ਨੇ 2 ਲੱਖ ਭਾਰਤੀ ਫੌਜ, ਟੈਂਕਾਂ, ਤੋਪਾਂ, ਹਵਾਈ ਪਾਵਰ, ਨੇਵਲ ਡਾਈਵਰ, ਜਿਨ੍ਹਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾਵਰ ਹੋਈ, ਤੇ ਸੰਤ ਭਿੰਡਰਾਂਵਾਲਿਆਂ ਨੇ ਉਹ ਇਤਿਹਾਸ ਦੁਹਰਾਇਆ ਜਿਹੜਾ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਸੀ। ਕਿਵੇਂ 40-50 ਸਿੰਘਾਂ ਨੇ ਲਗਭਗ 72 ਘੰਟੇ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਦੇ ਅੰਦਰ ਵੜਨ ਨਹੀਂ ਦਿੱਤਾ, ਟੈਂਕਾਂ ਦੇ ਨਾਲ ਵੜੇ, ਔਰ ਕੱਲਾ ਕੱਲਾ ਸਿੰਘ ਜੂਝ ਕੇ ਸ਼ਹੀਦ ਹੋਇਆ। ਇਹ ਸੀ ਉਹ ਸਪਿਰਿਟ, ਜਿਸ ਸਪਿਰਿਟ ਨੂੰ ਸੰਤ ਭਿੰਡਰਾਂਵਾਲਿਆਂ ਨੇ, ਜਦੋਂ ਅਸੀਂ 1.25 ਲੱਖੀ ਸਪਿਰਿਟ ਦੀ ਗੱਲ ਕਰਦੇ, ਉਹ ਹਰ ਆਪਣੇ ਬਾਈ ਐਵਰੀ ਫੇਥ ਉਹਨਾਂ ਦੀ ਅਟਰੈਂਸ ਇੱਕ ਹੰਬਲ ਸਿੱਖ ਵਾਲੀ ਸੀ। ਉਹਨਾਂ ਨੇ ਬੇਸ਼ੱਕ ਮੀਡੀਆ ਨੇ ਕਿਸੇ ਨੇ ਉਹਨਾਂ ਨੂੰ ਖਮੀਨੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਕੋਈ ਹੋਰ ਕਹਿਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਦਾ ਸੀ ਕਿ ਮੈਂ ਗੁਰੂ ਦਾ ਇੱਕ ਅਦਨਾ ਸਿੱਖ ਹੈ ਔਰ ਆਪਣੀ ਕੌਮ ਦੇ ਲਈ ਇਨਸਾਫ ਲੈਣ ਦੇ ਲਈ। ਔਰ ਉਹਨਾਂ ਨੇ ਆਪਣੇ ਜਿਹੜੀ ਕੌਮ ਦੇ ਅੰਦਰ ਉਹ ਆਜ਼ਾਦੀ ਦੀ ਸਪਿਰਿਟ ਭਰੀ ਕਿ ਉਹ ਅੱਜ ਜਦੋਂ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਵੀ ਜਿਹੜਾ ਉਹ 35-36 ਸਾਲ ਹੋ ਗਏ ਨੇ, 84 ਤੋਂ ਲੈ ਕੇ ਅਸੀਂ ਦੇਖਦੇ 36 ਇਅਰਸ, ਪਰ ਉਸ ਤੋਂ ਬਾਅਦ ਉਹਨਾਂ ਦੀ ਉਹ ਕੁਰਬਾਨੀ ਦਾ ਨਤੀਜਾ ਸੀ ਕਿ ਜਿਹੜਾ ਕਾਨਸੈਪਟ ਰਾਜ ਕਰੇਗਾ ਖਾਲਸਾ, ਕੋਈ ਭਿੰਡਰਾਂਵਾਲਿਆਂ ਨੇ ਨਹੀਂ ਕਾਨਸੈਪਟ ਦਿੱਤਾ, ਇਹ 10ਵੇਂ ਪਾਤਸ਼ਾਹ ਦਾ 3 ਸਦੀਆਂ ਤੋਂ ਹੈ। ਪਰ ਬਹੁਤ ਵਾਰ ਕੌਮਾਂ ਵਕਤ ਪਾ ਕੇ ਆਪਣੇ ਵਿਰਸੇ ਤੋਂ ਜਾਂ ਵੱਡੀ ਗਿਣਤੀ ਦੇ ਸਾਹਮਣੇ ਬੇਬਸ ਹੁੰਦੀਆਂ। ਸੋ ਸੰਤਾਂ ਨੇ ਦੱਸਿਆ ਕਿ ਭਾਈ ਅਸੀਂ 1.25 ਲੱਖ ਦੀ ਸਪਿਰਿਟ ਵਾੜੇ ਆ, ਸਾਡੇ ਗੁਰੂ ਨੇ ਸਾਨੂੰ 1.25 ਲੱਖ ਨਾਲ ਲੜਨਾ ਸਿਖਾਇਆ। ਔਰ ਜ਼ਾਹਰ ਹੈ ਕਿ ਉਹ ਜਿਹੜੀ
ਅਵੇਅਰਨੈਸ ਆਈ, ਉਹ ਜਿਹੜੀ ਪੰਜਾਬ ਦੇ ਅੰਦਰ ਇੱਕ ਉਹ ਕੇਸਰੀ ਕਾਫਲਾ ਤੁਰਿਆ, ਫਿਰ ਇੰਦਰਾ ਗਾਂਧੀ ਨੂੰ ਵੀ ਸਜ਼ਾ ਯਾਫਤਾ ਕੀਤਾ ਗਿਆ, ਜਨਰਲ ਵੈਦਿਆ ਨੂੰ ਵੀ ਕੀਤਾ ਗਿਆ ਔਰ ਲੱਖਾਂ ਸ਼ਹਾਦਤਾਂ ਇਸ ਪੀਰੀਅਡ ਦੇ ਵਿੱਚ ਹੋਈਆਂ। ਲੇਕਿਨ ਖਾਲਿਸਤਾਨ ਦਾ ਕੇਸਰੀ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਵਧ ਰਿਹਾ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਇਹ ਦਿਨ ਬੇਸ਼ੱਕ ਅਸੀਂ ਸਿੱਖੀ ਦੇ ਹਵਾਲੇ ਨਾਲ ਜਿਹੜਾ ਸ਼ਹੀਦੀ ਦਿਨ ਨੂੰ ਹੀ ਮਨਾਉਂਦੇ, ਪਰ ਜਿਵੇਂ ਮੈਂ ਮੁੱਢਲੇ ਪਾਰਟ 'ਚ ਕਿਹਾ ਸੀ ਕਿ ਇਹ ਇੱਕ ਉਸ ਵੇਲੇ ਕੰਟਰੋਵਰਸੀ ਖੜੀ ਹੋ ਗਈ ਕਿ ਸੰਤ ਚੜ੍ਹਦੀ ਕਲਾ 'ਚ ਨੇ ਨਿਕਲ ਗਏ ਔਰ ਕਿਸੇ ਵਿਵਾਦ ਤੋਂ ਬਚਣ ਦੇ ਲਈ ਜਨਮ ਦਿਨ ਮਨਾਉਣ ਦੀ ਪਰਪਾਟੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ੁਰੂ ਕੀਤੀ, ਪਰ ਉਹਨਾਂ ਦਾ ਨਾਂ ਸੰਤ ਪਿੰਡਾਂ ਵਾਲਿਆਂ ਦਾ ਇਤਿਹਾਸ ਦੇ ਵਿੱਚ ਔਰ ਹੁਣ ਖਾਸ ਤੌਰ ਤੇ ਜੋ ਘੱਲੂਘਾਰਾ ਹਫ਼ਤਾ ਦੁਨੀਆ ਭਰ ਦੇ ਅੰਦਰ ਯਾਦ ਕੀਤਾ ਜਾਂਦਾ ਹੈ, ਉਦੋਂ ਜ਼ਾਹਰ ਹੈ ਸੰਤਾਂ ਦੀ ਜਿਹੜੀ ਹੈ ਯਾਦ ਦਹਾਨੀ ਵੀ ਹੁੰਦੀ ਹੈ। ਹਰ ਵੱਡੀ ਲਾਇਬ੍ਰੇਰੀ ਦੁਨੀਆ ਭਰ 'ਚ ਸਿੱਖਾਂ ਦੇ ਘਰਾਂ 'ਚ ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਨੇ ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਰੁਤਬਾ ਜਿਹੜਾ ਉਹ ਮਿਲਿਆ ਔਰ ਈਵਨ ਅਕਾਲ ਤਖਤ ਸਾਹਿਬ ਦੇ ਨਾਲ ਜਿੱਥੇ ਗੁਰਦੁਆਰਾ ਝੰਡਿਆ ਭੁੰਗਾ ਹੈ, ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਸ਼ਹੀਦੀ ਯਾਦਗਾਰ ਹੈ ਉਹ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾਂ ਉਹਨਾਂ ਦੇ ਸਾਥੀ ਸਿੰਘ ਜਿਨ੍ਹਾਂ ਨੇ ਜੂਝ ਕੇ ਸ਼ਹੀਦੀ ਪਾਈ, ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਜ਼ਿੰਦਗੀ ਜੀਵਨ ਬਾਰੇ ਇਹ ਸ਼ੇਅਰ ਪੂਰੀ ਤਰ੍ਹਾਂ ਢੁਕਦਾ ਹੈ कि शहीद की जो मौत है वो कौम की हयात है, हयात तो हयात है, मौत भी हयात है। हयाती जिंदगी नूं कहंदे ने, उन्होंने जिंदगी भी इस किस्म दी जीवी जिहड़ी कौम दे लई मोटिवेशन सी, इंस्पीरेशन सी, शहादत भी इवें पाई जूझ के जिहड़ी कौम दे लई मोटिवेशन है, इंस्पीरेशन है और साडे लई जिहड़ा शहीदां दे डुल्ले खून दा हक, ये भी उन्हां दे लफ्ज़ ने खालसा जी शहीदां दे डुल्ले खून दा हक लेने ते शहीदां दे डुल्ले खून दा हक खालिस्तान दी प्राप्ति नाल ही जुड़िया होया है। अल्टीमेटली कौम दरियाए जमुना तो वाघा तक इंडिपेंडेंट सॉवरन नेशन खालिस्तान इस नूं लिबरेट करवाएगी इंडियन आर्मी जैक बूट तो और संतां दा नां हमेशा ही सिख इतिहास दे विच ही नहीं, पाकिस्तान दे एक बड़े पॉपुलर एंकर मुबशर लुकमान वो जो इंटरव्यू किसी को कर रहे सी तो उन्हें अगों कहा कि जरनैल सिंह भिंडरांवाले ने ये कहा था, उन्होंने कहा देखिए मैं आपको करेक्ट करता हूँ, उन जैसी शख्सियत बहुत कम होती हैं, आप उनको संत जरनैल सिंह कहें रिस्पैक्ट के साथ। सो मतलब ये जो इस लैवल के करैक्टर को एक कौमां दे फिर दायरे च नहीं रहिंदे, इन्हां दा रुतबा बहुत वड्डा हो जाता है और सचमुच ही संत भिंडरांवाले साडे 20वीं सदी दे एक नायक ने जिन्हां नूं हमेशा याद किया जांदा रहे। जी डॉक्टर साहब तुहाडा बहुत बहुत शुक्रिया। इत्थे लाने अपने व्यूअर्स कोलों इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते SOS@TV4.TV ते असीं अपना प्रोग्राम लैके फिर दोबारा तुहाडे रूबरू होवांगे। तद तक लई मैनूं ते अपने डॉक्टर आ गया दो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब रखा।